ਮੈਨੂੰ ਇੱਕ ਗੱਲ ਦੱਸ ਵੀ ਚਾਹੁੰਦੀ ਕੀ ਆ ਤੂੰ? ਸਮਝ ਆਈ ਹੈ ਕੀ ਡਰਾਮਾ ਰੋਜ਼ ਰੋਜ਼ ਦਾ? ਕਾਹਤੋਂ ਮੈਨੂੰ ਜ਼ਲੀਲ ਕਰਨਾ ਲਿਆ ਤੁਸੀਂ? ਜਦੋਂ ਵੇਖੋ ਘਰ ਦੇ ਵਿੱਚ ਇੱਕੋ ਟਾਈਮ ਇੱਕੋ ਲੜਾਈ ਇੱਕੋ ਝਗੜਾ ਇੱਕੋ ਹੀ ਗੱਲ, ਪਤਾ ਨਹੀਂ ਚਾਹੁੰਦੇ ਕੀ ਆ ਤੁਸੀਂ? ਪਤਾ ਅੱਜ ਕੀ ਹੋਇਆ ਮੈਨੂੰ ਤਾਂ ਪਤਾ ਚਲੋ ਨਹੀਂ ਕੀ ਹੋਇਆ ਹੁਣ ਤੈਨੂੰ ਪਤਾ ਵੀ ਨਹੀਂ? ਉਹ ਕਿੱਥੇ ਗਈ ਨੋ ਤੇਰੀ? ਉਹ ਫੇਰ ਚਲੇ ਗਈ ਲੜ ਕੇ, ਕੀ ਕਿਹਾ ਉਹਨੂੰ? ਹਾਂ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਕਿਹਾ, ਮੈਨੂੰ ਤਾਂ ਗੱਲ ਦਾ ਵੀ ਨਹੀਂ ਪਤਾ। ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਉਹ ਸਬਜ਼ੀ ਚਾੜਨ ਲੱਗੀ। ਉਹ ਛੱਡਿਆ ਕਰੋ, ਸਬਜ਼ੀ ਚਾੜਨ ਲੱਗੀ ਆ, ਕੋਈ ਨਾ ਕੋਈ ਨੋਕ ਝੋਕ ਕਰਨੀ ਹੁੰਦੀ ਤੁਸੀਂ ਵਿੱਚ। ਮੈਂ ਮਿਰਚ ਨੂੰ ਕਿਹਾ, ਮੈਂ ਕਿਹਾ ਮੇਰਾ ਮੈਦਾ ਖਰਾਬ ਆ ਦੇ ਪੁੱਤ ਜਰੀ ਹੌਲੀ ਹਲਕੀ ਮਿਰਚ ਰੱਖੀ। ਹਲਕੀ ਅੱਗੇ ਮੈਂ ਖਾਂਦੀ ਨਹੀਂ ਰੋਟੀ, ਤੂੰ ਤੇਰਾ ਆਦਤ ਆ ਤੇਰੀ ਜਾਣ ਬੁੱਝ ਕੇ ਨਾ ਕੁਛ ਵਿੱਚ ਨੁਕਤਾਚੀਨੀ ਕਰੀ ਜਾਣੀ, ਕੰਮ ਕਰਦਿਆਂ ਨੂੰ ਟੋਕੀ ਜਾਣਾ, ਵਿੱਚ ਕਰੀ ਜਾਣਾ, ਆਪਣੇ ਵਿੱਚ ਲੈਕਚਰ ਦੇ ਜਾਣੇ। ਏਦਾਂ ਨਹੀਂ ਹੁੰਦਾ। ਹੁਣ ਤੂੰ ਸਿਆਣੀ ਬਿਆਣੀ ਹੈ, ਘਰ ਬਹਿ ਕੇ ਆਪਣਾ ਖਿਦਮਤ ਕਰਾ, ਇੱਜ਼ਤ ਨਾਲ ਬਹਿ ਕੇ ਰੋਟੀ ਖਾ। ਨਹੀਂ ਜੀ, ਕੋਈ ਨਾ ਕੋਈ ਵਿੱਚ ਲੁੱਚ ਤਲੀ ਰੱਖਣਾ। ਹਾਏ ਹਾਏ ਹੁਣ ਮੈਂ ਕੀ ਕਰਾਂ ਦੱਸ, ਤੂੰ ਚਲ ਗਈ ਆ, ਜਾ ਮੇਰਾ ਪੁੱਤ ਉਹਨੂੰ ਲਿਆ ਲਿਆ। ਮੇਰੇ ਕੋ ਨਹੀਂ ਜਾ ਹੁੰਦਾ, ਮੈਂ ਜਾਬੀ ਨਿਬੇੜਨਾ ਵਾ। ਆ ਚੰਗਾ ਮੁਸੀਬਤ ਨਾ ਮੇਰਾ ਪੁੱਤ ਹੈ ਕੋਈ ਨਹੀਂ, ਮੇਰਾ ਕਸੂਰ ਹੈ। ਨਾ ਤੂੰ ਮੈਨੂੰ ਸਕੂਨ ਲੈਣ ਨਹੀਂ ਦੇਣਾ, ਮੈਂ ਲਾ ਲਿਆ ਹਿਸਾਬ ਨਾਲ ਤੇਰਾ। ਨਾ ਮੈਂ ਕਹਿੰਦੀ ਉਹਨੂੰ ਮਿਰਚ ਨੂੰ, ਉਹਨੂੰ ਨਾ ਮੈਂ ਕਹਿੰਦੀ ਥੋੜੀ ਮਿਰਚ। ਤੁਹਾਡੀ ਜ਼ੁਬਾਨ ਤੇ ਰੁਕਣੀ ਨਹੀਂ, ਮੈਂ ਲਾ ਲਿਆ ਹਿਸਾਬ। ਤੁਸੀਂ ਕਿਤੇ ਨਾ ਕਰੀ ਜਾਣੀ ਗੱਲ, ਤੇ ਉਦਾਂ ਦੀ ਉਹ ਆ ਜਿਹੜੀ ਮਿੰਟ ਦੇ ਵਿੱਚ ਚੁੱਕਿਆ ਜੁੱਲੀ ਬਿਸਤਰਾ ਤੇ ਅੱਲਾ ਦੀ ਸਪੁਰਦ। ਤੁਸੀਂ ਪਤਾ ਨਹੀਂ ਮੇਰੇ ਚੋਂ ਕੀ ਕੱਢਣਾ ਹੁਣ। ਹਾਏ ਹਾਏ ਮੈਂ ਕੀ ਕਰਾਂ ਦੱਸ, ਅੱਖਾਂ ਤੇ ਮੈਂ ਮੁਤਾਜ ਆ, ਹੁਣ ਮੈਂ ਕਿੱਦਾਂ ਜਾ ਕੇ ਲਿਆਵਾਂ? ਜਾ ਮੈਂ ਤੂੰ ਕਿੱਥੇ ਜਾ ਕੇ ਲਿਆਵੇਂ? ਤੂੰ ਪਹਿਲਾਂ ਹੀ ਬੰਦਾ ਕੰਟਰੋਲ ਕਰ ਲੈਂਦਾ ਆਪਣੇ ਆਪ ਤੇ। ਪੁੱਤ ਮੈਂ ਤੇਰੇ ਹਨਾ ਤੇਰੀ ਨੇਕੀ ਨਾ ਨਹੀਂ ਮੈਂ ਨਹੀਂ ਜਾਣਾ ਜੋਣਾ ਬਸ। ਇੱਕ ਪੁੱਤ ਘਰ ਸੁਣ ਮਸਾਨ ਪਿਆ ਆ, ਰੋਜ਼ ਦਾ ਤਮਾਸ਼ਾ। ਬੰਦਾ ਕੰਮ ਤੋਂ ਥੱਕਿਆ ਟੁੱਟਿਆ ਹੁੰਦਾ ਵੀ ਚੱਲ ਕੋਈ ਸਕੂਨ ਘਰ ਦੇ ਵਿੱਚ ਹੋਏਗਾ, ਜਾ ਕੇ ਅੱਗੇ ਨਵਾਂ ਭੈਣ ਮੁਸੀਬਤ ਬਣੀ ਹੁੰਦੀ। ਚੰਗਾ ਤਮਾਸ਼ਾ ਸੁਣ ਮਸਾਨ ਉੱਤੇ ਬਗੈਰ ਪਿਆ, ਮੈਂ ਨਾ ਮੁੜ ਕੇ ਕੁਛ ਵੀ ਕਹੂੰ। ਨਹੀਂ ਪਹਿਲਾਂ ਨਹੀਂ ਜ਼ੁਬਾਨ ਤੇ ਕੰਟਰੋਲ ਕਰਨਾ, ਬਾਅਦ ਦੇ ਵਿੱਚ ਲੱਗ ਪੈਣਾ ਜੀ ਮੈਂ ਨਾ ਕਹੂੰਗੀ। ਹੁਣ ਇੱਕ ਵਾਰੀ ਦੋ ਵਾਰੀ ਕਿੰਨੀ ਦੇਰ ਹੋ ਗਈ, ਕਿੰਨੀ ਵਾਰੀ ਇਹ ਡਰਾਮਾ ਲੱਗ ਚੁੱਕਿਆ? ਸਮਝਾਇਆ ਕਿ ਨਹੀਂ ਤੈਨੂੰ? ਸਮਝਾਇਆ ਹਰ ਵਾਰੀ, ਕੋਈ ਨਾ ਕੋਈ ਨਵੀਂ ਗੱਲ ਹੀ ਹੁੰਦੀ ਤੁਹਾਡੀ। ਉਹ ਪੁੱਤ ਹੁਣ ਨਹੀਂ ਮੈਂ ਕਹਿੰਦੀ ਕੁਛ ਨਹੀਂ ਉਹਨੂੰ ਕਹੂੰਗੀ। ਕਹਿੰਦੀ ਭੁਗਤੀ ਹੁਣ ਆਪੇ, ਮੈਂ ਨਹੀਂ ਜਾਣਾ ਜੁਣਾ। ਸਮਝ ਆਈ ਨਾ? ਮੈਂ ਚੱਲਾਂ, ਮੈਂ ਬੈਠੀ ਰਹਿ ਹੁਣ ਪਕਾਵੀਂ। ਜਦੋਂ ਤੈਨੂੰ ਵੇਖੂਗਾ ਕੌਣ ਪਕਾ ਕੇ ਦਿੰਦਾ ਵਾ ਤੈਨੂੰ? ਹੁਣ ਪੁੱਤ ਮੇਰੀ ਗੱਲ ਘਰ ਨੂੰ ਬਸਾਈ ਦਾ ਹੁੰਦਾ। अस्सलाम वालेकुम खाला जी की हाल है जी? वालेकुम सलाम। ले बई मेहमान आ गए। अल्लाह खाला जी किदा सेहत थोड़ी ठीक है जी? हाँ जी पुੱਤ शुक्र है अल्हम्दुलिल्लाह। खाला जी मैं एक अर्ज करनी सीगी जी। ਖਾਲਾ ਜੀ ਉਹ ਨਾ ਅਸਲ 'ਚ ਸਮਰਾ ਨਾਰਾਜ਼ ਹੋ ਕੇ ਚਲ ਗਈ, ਤੁਹਾਡੇ ਨਾਲ ਬਦਤਮੀਜ਼ੀ ਕੀਤੀ ਆ, ਤੇ ਮੈਨੂੰ ਜਦੋਂ ਘਰ ਪਤਾ ਲੱਗਾ ਨਾ ਮੈਂ ਫੌਰੀ ਆਇਆ। ਖਾਲਾ ਜੀ ਤੁਹਾਨੂੰ ਪਤਾ ਸਾਡੀ ਮਾਂ ਫੌਤ ਹੋ ਗਈ ਆ, ਤੇ ਪਤਾ ਨਹੀਂ ਲੱਗਦਾ ਧੀਆਂ ਨੂੰ ਜਦੋਂ ਮਾਂ ਨਾ ਸਿਰ ਤੇ ਹੋਵੇ ਤਾਂ ਸਮਝਾਉਣ ਵਾਲਾ ਕੋਈ ਨਹੀਂ ਹੁੰਦਾ। ਤੇ ਖਾਲਾ ਜੀ ਮੈਂ ਬਹੁਤ ਸ਼ਰਮਿੰਦਾ, ਮੈਂ ਤੁਹਾਡੇ ਪੈਰਾਂ ਨੂੰ ਹੱਥ ਲਾਣਾ, ਮੈਨੂੰ ਮਾਫੀ ਦੇ ਦਿਓ। ਪੁੱਤ ਮੇਰੇ ਪੈਰਾਂ ਨਾ ਹੱਥ ਲਾਈ ਨਾ ਮੇਰਾ ਪੁੱਤ। ਨਹੀਂ ਖਾਲਾ ਜੀ ਉਹਦਾ ਕਸੂਰ ਆ, ਮੇਰੀ ਭੈਣ ਦਾ ਕਸੂਰ ਆ ਜੀ। ਪੁੱਤ ਉਹਦਾ ਕਸੂਰ ਕੋਈ ਨਹੀਂ, ਮੈਂ ਵੀ ਉਹਨੂੰ ਪੁੱਛਦੀ ਰਹਿੰਦੀ ਆ ਪੁੱਤ ਕੀ ਕਰਨੀ ਆ, ਪੁੱਤ ਮਸਾਲਾ ਇਦਾਂ ਪਾਈ। ਖਾਲਾ ਜੀ ਤੁਹਾਡਾ ਹੱਕ ਬਣਦਾ, ਦੇਖੋ ਤੁਸੀਂ ਨਹੀਂ ਪੁੱਛਣਾ ਤੇ ਕਿਹਨੇ ਪੁੱਛਣਾ? ਹੁਣ ਤੁਸੀਂ ਟਾਈਮ ਇੱਕ ਗੁਜ਼ਾਰਿਆ ਹੋਇਆ, ਤੁਹਾਨੂੰ ਮੈਂ ਬਹੁਤ ਉਹਨੂੰ ਹਨਾ ਸਤਾਉਂਦੀ ਰਹਿੰਦੀ। ਖਾਲਾ ਜੀ ਸਤਾਣਾ ਨਹੀਂ, ਦੇਖੋ ਸਿਆਣੇ ਤੁਸੀਂ ਇੱਕ ਟਾਈਮ ਗੁਜ਼ਾਰਿਆ, ਤੁਹਾਨੂੰ ਪਤਾ ਕਿ ਸਾਲਨ ਚ ਮਸਾਲਾ ਕਿੰਨਾ ਪਾਣਾ, ਮਿਰਚ ਕਿੰਨੀ ਪਾਣੀ, ਮੈਂ ਸਮਝਦਾ ਆ। ਫਿਰ ਦੇਖੋ ਤੁਸੀਂ ਮੈਦੇ ਦੇ ਮਰੀਜ਼ ਹੋ, ਮੈਨੂੰ ਇਹ ਵੀ ਪਤਾ, ਮੈਨੂੰ ਉਹਨੇ ਸਾਰਾ ਦੱਸਿਆ। ਮੈਂ ਕਿਹਾ ਗੱਲ ਕੀ ਹੋਈ ਸੀ? ਕਹਿੰਦੀ ਮੈਨੂੰ ਮਿਰਚ ਵੱਲੋਂ ਕਿਹਾ, ਤੇ ਮੈਂ ਕਿਹਾ ਮਾਂ ਜੀ ਦਾ ਮੈਦਾ ਠੀਕ ਨਹੀਂ, ਜੇ ਅਗਰ ਘੱਟ ਵੱਧ ਵੀ ਕਿਹਾ ਤਾਂ ਖਾਲਾ ਜੀ ਯਕੀਨ ਕਰੋ ਕਿ ਨਹੀਂ ਪਤਾ ਲੱਗਦਾ ਹੈਗਾ। ਪੁੱਤ ਮੇਰੇ ਧੀਆਂ ਪੁੱਤ ਨਹੀਂ ਮੇਰੇ ਮੋਹਰੇ ਬੋਲ ਪੈਂਦੇ, ਉਹ ਤਾਂ ਬੋਲੇ ਪੈਂਦੇ। ਮਾਂ ਜੀ ਉਹ ਤਾਂ ਠੀਕ ਆ, ਲੇਕਿਨ ਫਿਰ ਵੀ ਅੱਲਾਹ ਤਾਲਾ ਦੇਖ ਰਿਹਾ ਆ, ਤੇ ਸਾਨੂੰ ਨਹੀਂ ਇਸ ਤਰੀਕੇ ਨਾਲ ਕਰਨਾ ਚਾਹੀਦਾ, ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਜੀ। ਤੇ ਮੈਂ ਤੁਹਾਡੇ ਤੋਂ ਬਹੁਤ ਸ਼ਰਮਿੰਦਾ ਆ ਜੀ। ਨਹੀਂ ਪੁੱਤ ਦੁਬਾਰੇ ਨਾ ਗੱਲ ਕਹੀ ਕਿ ਮੈਂ ਸ਼ਰਮਿੰਦਾ, ਤੂੰ ਨਹੀਂ ਸ਼ਰਮਿੰਦਾ। ਜਿਹੜੀ ਤੂੰ ਫਟਾਫਟ ਆ ਗਿਆ, ਮੈਨੂੰ ਤਾਂ ਆਪ ਨੂੰ ਨਮੋਸ਼ੀ ਆਉਂਦੀ ਆ। ਮੇਰੀ ਨੂੰਹ ਨੇ ਮੈਨੂੰ ਕੀ ਕਿਹਾ ਆ, ਤੂੰ ਪਰੇਸ਼ਾਨੀ ਹੋਣਾ ਤੇ ਮੈਂ ਆਪ ਜਾਂਦੀ ਆ, ਜਾ ਕੇ ਲੈ ਕੇ ਆਉਣੀ ਏਦਾਂ। ਪੁੱਤ ਮੈਂ ਤੈਨੂੰ ਉਦਾਂ ਨਹੀਂ ਤੋਰਦੀ, ਤੂੰ ਜਾ, ਮੈਂ ਗੁਲਜ਼ਾਰ ਅਹਿਮਦ ਨੂੰ ਕਹਿੰਦੀ ਮੈਂ ਨਾਲ ਜਾਨੀ ਆ। ਜੀ ਮਾਂ ਜੀ ਬਹੁਤ ਸ਼ੁਕਰੀਆ ਜੀ। ਜਾ ਕੇ ਭੇਤ ਵੀ ਨਾ ਕੱਢੀ। ਜੀ ਮਾਂ ਜੀ ਠੀਕ ਹੈ ਜੀ, ਠੀਕ ਹੈ ਮਾਂ ਜੀ, ਪਿਆਰ ਦਿਓ ਜੀ। ਅੱਛਾ ਵੀ ਅੱਲਾ ਦੀ ਬੇ ਗੁਲਜ਼ਾਰ ਅਹਿਮਦ ਜਾ ਕੇ ਸਮਰਾ ਨੂੰ ਲੈ ਕੇ ਆ। ਨਹੀਂ ਮਾਂ ਜੀ ਮੈਂ ਨਹੀਂ ਹੁਣ ਜਾਣਾ, ਸਮਝ ਆਈ ਨਾ? ਅੱਗੇ ਮੈਂ ਤੁਹਾਡੇ ਨਾਲ ਗੁੱਸਾ ਕਰਕੇ ਗਿਆ ਨਾ, ਤਾਂ ਹੁਣ ਉਹਨੂੰ ਵੀ ਬੈਠੀ ਰਹਿਣ ਦੇ। ਉਹਦਾ ਵੀ ਰੋਜ਼ ਦਾ ਤਮਾਸ਼ਾ ਵਾ, ਉਹਦੇ ਕੋਲ ਵੀ ਗੱਲ ਨਹੀਂ ਬਰਦਾਸ਼ਤ ਹੁੰਦੀ। ਜਦੋਂ ਦੇਖੋ ਮਾੜੀ ਜੀ ਗੱਲ ਹੁੰਦੀ ਤੇ ਉੱਠ ਕੇ ਤੇ ਟੁਰ ਪਈ ਆਪਣੇ ਪੇਕਿਆਂ ਤੇ। ਬੈਠੀ ਰਹਿਣ ਦੇ ਹੁਣ, ਤਾਂ ਕੋਈ ਗੱਲ ਨਹੀਂ। ਉਹ ਤੂੰ ਆਪ ਕਿੱਦਾਂ ਬੋਲਦਾ ਮੇਰੇ ਨਾਲ? ਫਿਰ ਮਾਂ ਮੈਨੂੰ ਗੁੱਸਾ ਆਂਦਾ, ਮੈਂ ਦੱਸ ਕੀ ਕਰਾਂ? ਉਹਨੂੰ ਵੀ ਫਿਰ ਗੁੱਸਾ ਆ ਜਾਂਦਾ। ਲੈ ਉਹਨੂੰ ਗੁੱਸਾ, ਹੁਣ ਉਹਨੇ ਬਰਾਬਰੀ ਕਰਨੀ ਤੇਰੀ ਬੈਠ ਕੇ? ਬਰਾਬਰੀ ਨਹੀਂ, ਜੇ ਇਦਾਂ ਗੁੱਸਾ ਹਰ ਕਿਸੇ ਨੂੰ ਆ ਜਾਂਦਾ ਆ। ਨਹੀਂ ਬੈਠੀ ਰਹਿੰਦੇ ਹੁਣ 4 ਦਿਨ, ਆਪੇ ਉਹਦਾ ਦਿਮਾਗ ਟਿਕਾਣੇ ਆ ਜਾਏਗਾ।
ਕਿ ਜਾ ਕੇ ਸਮਰਾ ਨੂੰ ਹੁਣੇ ਐਸੇ ਵਕਤ ਜਾ, ਨਹੀਂ ਤਾਂ ਮੈਨੂੰ ਨਾਲ ਲੈ ਕੇ ਜਾ। ਤੈਨੂੰ ਰੋਟੀ ਪਾਣੀ ਚਾਹੀਦਾ ਨਾ, ਰੋਟੀ ਮੈਂ ਆਪ ਬਣਾ ਕੇ ਨਹੀਂ, ਤੈਨੂੰ ਖਵਾ ਰੋਟੀ ਦੂੰਗਾ। ਪਾਣੀ ਸਮਝ ਆਈ ਨਾ, ਤੂੰ ਮੇਰੀ- ਟੈਨਸ਼ਨ ਨਾ ਲੈ, ਬੈਠੀ ਰਹਿਣ ਦੇ, ਮਾਂ ਨੂੰ ਆਪਾਂ ਨਹੀਂ ਜਾਣਾ ਲੈਣ। ਨਹੀਂ ਮੇਰਾ ਪੁੱਤ ਜਾ, ਮੇਰਾ ਪੁੱਤ ਜਾ ਕੇ ਉਹਨੂੰ ਲੈ ਕੇ ਆ, ਜਾ ਮੇਰਾ ਪੁੱਤ। ਮੈਂ ਵੇਖ ਲਾ ਹੁਣ ਏਦਾਂ ਨਾ ਫਿਰ ਕਰਿਆ ਕਰੋ ਐਂਡ ਤੇ, ਸਮਝ ਆਈ ਨਾ। ਹੁਣ ਮੈਂ ਆਖਰੀ ਵਾਰੀ ਲੈ ਕੇ ਆਉਣਾ ਹੀ ਉਹਨੂੰ ਤੇਰੇ ਮਗਰ ਲਾ ਕੇ, ਸਮਝ ਆਈ ਨਾ। ਜੇ ਉਹਨੇ ਕੋਈ ਉੱਥੇ ਨਖਰਾ ਕੀਤਾ ਜਾਂ ਮੇਰੇ ਨਾਲ ਵੱਧ ਘੱਟ ਕੀਤੀ ਤੇ ਮੈਂ ਛੱਡ ਕੇ ਆ ਜਾਣਾ, ਮੈਨੂੰ ਨਹੀਂ ਨਾ ਨਹੀਂ, ਕੀ ਕਰੋ। ਇੰਨੀਆਂ ਕੜੀਆਂ ਨਾ ਦੇ, ਲੈ ਕੇ ਆਉਣੀ, ਆਪਣਾ ਕਸੂਰ ਮੰਨ ਕੇ ਆਉਣਾ। ਚੱਲ ਠੀਕ ਹੈ, ਮੈਂ ਜਾਣਾ ਵਾ ਫਿਰ ਅੱਲਾ ਇਸ ਕੋਲ। ਇਹ ਸਟੋਰੀ ਦਾ ਮਕਸਦ ਇਹ ਹੈ ਕਿ ਹਕੀਕਤ ਤੁਹਾਨੂੰ ਸੱਚੀ ਗੱਲ ਦੱਸਾਂ। ਮੈਂ ਨਾ ਜੀ ਅਦਾਲਤ ਦੇ ਵਿੱਚ ਗਿਆ, ਉੱਥੇ ਤੇ ਦੇਖਿਆ ਇੱਕ ਅਦਾਲਤ ਦੇ ਵਿੱਚ ਨਾ ਇੱਕ ਬੱਚਾ ਪਿਓ ਤੋਂ ਲੈ ਕੇ ਤੇ ਮਾਂ ਦੇ ਹਵਾਲੇ ਕਰਨ ਡਏ ਹੋਏ, ਔਰ ਬੱਚਾ ਰੋਵੇ, ਉਹ ਕਵੇ ਕਿ ਮੈਂ ਪਾਪਾ ਕੋਲ ਜਾਣਾ, ਮੈਂ ਪਾਪਾ ਕੋਲ ਜਾਣਾ, ਹੱਥੋਂ ਛੁੱਟ ਛੁੱਟ ਕੇ ਜਾਵੇ। ਉਹਨਾਂ ਨੇ ਮਾਂ ਨੇ ਇਦਾਂ ਫੜਿਆ ਹੋਇਆ ਖਿੱਚ ਕੇ, ਇੱਕਦਮ ਉਹਨੇ ਉਹਦੇ ਵੱਲ ਨੂੰ ਕੀਤਾ ਤੇ ਪਿਓ ਨੇ ਜਦੋਂ ਫੜ ਲਿਆ ਨਾ ਬੱਚਾ ਵਾਪਸ ਤੇ ਦੇ ਮਾਂ ਨੂੰ ਦਿੱਤਾ ਸੀ, ਉਹ ਫਿਰ ਮਾਂ ਦਾ ਦੁਪੱਟਾ ਖਿੱਚੇ ਕਿ ਮਮਾ ਆਪ ਵੀ ਬਾਬਾ ਕੇ ਸਾਥ ਚਲੋ। ਤੇ ਯਕੀਨ ਕਰੋ ਉੱਥੇ ਜੱਜ ਸਾਹਿਬ ਵੀ ਰੋਏ, ਉੱਥੇ ਵਕੀਲ ਖਲੋਤੇ ਹੋਏ ਵੀ ਰੋਏ, ਆਵਾਮ ਵੀ ਰੋਈ। ਤੇ ਇੱਕ ਥੋੜਾ ਜੀ ਅਨਾਹ, ਥੋੜਾ ਜਿਹਾ ਗੁੱਸਾ, ਇਹ ਨਾ ਇਹਦੀ ਵਜ੍ਹਾ ਤੋਂ ਇੰਨੀ ਬੱਚਿਆਂ ਗੱਲ ਤੇ ਕਿੱਥੇ ਨਹੀਂ ਗੱਲ ਪਹੁੰਚ ਜਾਂਦੀ ਹੈ ਜੀ। ਤੇ ਲੂਣ ਘੱਟ ਵੱਧ, ਮਿਰਚਾਂ ਘੱਟ ਵੱਧ, ਛੋਟੀ ਜੀ ਗੱਲ ਹੁੰਦੀ ਜਿਹਦੀ ਵਜ੍ਹਾ ਤੋਂ ਘਰ ਬਰਬਾਦ ਹੋ ਜਾਂਦੇ ਆ। ਤੇ ਸਾਡਾ ਇਹ ਮੈਸੇਜ ਦਾ ਮਕਸਦ ਹੀ ਇਹੀ ਆ ਕਿ ਯਾਰ ਆਪਣੇ ਘਰਾਂ ਦੇ ਵਿੱਚ ਸਲੂਕ ਰੱਖੋ, ਪਿਆਰ ਰੱਖੋ। ਕਹਿੰਦੇ ਜਿਹੜਾ ਝੁਕ ਗਿਆ ਉਹ ਫਲ ਗਿਆ। ਬਾਕੀ ਕੋਈ ਸਾਡੀ ਹਾਂਜੀ, ਦੂਸਰੀ ਪੁੱਤ ਗੱਲ ਇਹ ਆ ਕਿ ਜੇ ਸਾਡੀ ਵੀਡੀਓ ਅੱਛੀ ਲੱਗੀ ਆ ਨਾ, ਇਹ ਰੋਜ਼ਿਆਂ ਤੇ ਪਹਿਲੇ ਜਿਨ੍ਹਾਂ ਦੀਆਂ ਵੀ ਨਾਰਾਜ਼ਗੀਆਂ ਆ, ਫਟਾਫਟ ਆਪਣੀ ਸੁਲਾਹ ਕਰੋ, ਸੁਲਾਹ ਕਰ ਲਓ ਜੀ। ਸੁਲਾਹ ਕਰ ਲਵੋ। ਇਹ ਪਾਕ ਮਹੀਨਾ ਆ ਰਿਹਾ ਆ, ਇਹ ਗਿਆ ਵਕਤ ਹੱਥ ਨਹੀਂ ਆਉਂਦਾ। ਇੱਕ ਦੂਏ ਨੂੰ ਨੀਵਾ ਨਾ ਕਰੋ, ਆਪ ਨੀਵੇਂ ਹੋ ਜਾਓ। ਜਿਹੜਾ ਪਹਿਲਾਂ ਆਪਣੀ ਮਾਫੀ ਮੰਗੂਗਾ ਉਹ ਦੇਖ ਲਾ ਜੰਨਤ ਦਾ ਹੱਕਦਾਰ ਹੋਏਗਾ। ਕੋਸ਼ਿਸ਼ ਕਰੋ ਜਿੱਤ ਤੁਹਾਡੀ ਇਹੀ ਹੋਵੇ, ਉਹ ਕਵੇ ਮੈਂ ਪਹਿਲੇ ਝੁਕਣਾ, ਉਹ ਕਵੇ ਮੈਂ ਪਹਿਲੇ ਝੁਕਣਾ। ਬਾਕੀ ਜੀ ਦੁਆਵਾਂ 'ਚ ਯਾਦ ਰੱਖਿਓ। ਆਰਜੇ ਉਮਰ ਗੁੱਜਰ ਸਾਡਾ YouTube ਚੈਨਲ ਆ, ਸਬਸਕ੍ਰਾਈਬ ਕਰ ਲਿਓ। ਅੱਲਾ ਹਾਫਿਜ਼।